वो सारा कुछ छड़ के, कारोबार छड़ के, कारोबार छड़ के, हर चीज़ छड़ के जाना लेके निकले। हाँ जी, वो ये तो नहीं थी, मतलब क्या मत थी एक किस्म की। वो इन्ना क्या थे वो लोग जड़े साढ़े उस वक्त हिसाब नाल औखे च मर गए, कोई राह च मर गए, कोई आड़ के इत्थे मर गए। ये तो चौथी नस्ल आ रही हुण, तीसरी। ਹੁਣ ਇਹਨਾਂ ਨੂੰ ਲੋਕ ਜਿਹੜੇ ਇੱਥੇ ਆਣ ਕੇ ਜੰਮੇ ਨੇ, ਇਹਨਾਂ ਨੂੰ ਕੀ ਪਤਾ ਵੀ ਸਾਡੇ ਕੋਲ ਕੀ ਸੀ ਕੀ ਨਹੀਂ ਸੀ। ਹੈਲੋ अस्सलाम वालेकुम नाज़रीन, ਤੁਸੀਂ ਵੇਖਦੇ ਹੋ ਸਾਡਾ YouTube ਚੈਨਲ। ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਤੇ ਮੇਰੇ ਨਾਲ ਭਾਈ ਅਕਰਮ ਸਾਹਿਬ। ਨਾਜ਼ਰੀਨ 1947 ਦੇ ਵੰਡ ਵੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਸਾਡੇ ਬਜ਼ੁਰਗ ਮੌਜੂਦ ਨੇ ਇੱਥੋਂ ਦੇ। ਇਹ ਪਿੰਡ ਦਾ ਨਾਂ ਹੈ ਧੁੰਨੀ, ਜ਼ਿਲ੍ਹਾ ਹਾਫਸਾਬਾਦ। ਇੱਥੋਂ ਦੇ ਬਜ਼ੁਰਗ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਨੀ, ਇਹਨਾਂ ਨੂੰ ਪੁੱਛਣਾ ਇਹਨਾਂ ਦੀ ਵੰਡ ਦੀ 1947 ਵੰਡ ਦੀ ਕਹਾਣੀ ਬਜ਼ੁਰਗਾਂ ਕੋਲ ਇਹਨਾਂ ਦੀ ਜ਼ਬਾਨੀ ਪੁੱਛਣੀ ਹੈ ਜੀ। अस्सलाम वालेकुम जी। ਬਜ਼ੁਰਗੋ ਕੀ ਹਾਲ ਹੈ? खैर, ਆਪਣਾ ਨਾਂ ਕੀ ਹੈ ਜੀ? मोहम्मद सुलेमान। ਮੁਹੰਮਦ ਸਲੀਮਾਨ। ਤੁਹਾਡੇ ਵਾਲ ਸਾਹਿਬ ਦਾ ਨਾਂ ਕੀ ਜੀ? कुतुबुद्दीन। ਕੁਤਬਦੀਨ। ਦਾਦਾ ਜੀ ਦਾ ਨਾਂ ਕੀ ਬਜ਼ੁਰਗੋ? गमंडे साहब। ਹਾਂਜੀ, गमंडे खां। ਗਮੰਡੇ ਖਾਂ। हाँ। ਅੱਛਾ ਅੱਛਾ। ਆਪਣੀ ਜ਼ਾਤ ਕਿਹੜੀ ਬਜ਼ੁਰਗੋ? राजपूत। ਗੋਤ चौहान। ਚੌਹਾਨ ਰਾਜਪੂਤ। चौहान। ਅੱਛਾ ਅੱਛਾ। ਬਜ਼ੁਰਗੋ ਪਿੰਡ ਕਿਹੜਾ ਜਿੱਥੇ ਬੈਠੇ ਅਸੀਂ? है जी, ਇਹ ਪਿੰਡ ਕਿਹੜਾ? धुनी च बैठे हैं। ਅੱਛਾ ਜੀ। ਇਹ ਜ਼ਿਲ੍ਹਾ ਕਿਹੜਾ ਬਜ਼ੁਰਗੋ? हाफिजाबाद। ਹਾਫਸਾਬਾਦ। ਅੱਛਾ, ਦੇ ਆਲੇ ਦੁਆਲੇ ਕੋਈ ਦੋ ਚਾਰ ਪਿੰਡ ਦੱਸੋ ਜਿਹੜੇ ਤੁਹਾਨੂੰ ਯਾਦ ਹੋਣ। ਇਹਦੇ ਆਲੇ ਦੁਆਲੇ ਪਿੰਡ ਕਿਹੜੇ ਕਿਹੜੇ ਨੇ? साढ़े हाँ जी। दुआले तो इतने जैद किया, सीओ किया, परा बिन्निया, लबेरे ते नानककोट, बाकी हो ਠੀਕ ਹੋ ਗਿਆ, ਠੀਕ ਹੋ ਗਿਆ। हाँ। ਠੀਕ ਬਜ਼ੁਰਗੋ, ਤੁਸੀਂ ਮਹਾਜਰ ਜੇ ਕਿ ਬਸ਼ਿੰਦੇ ਹੋ? महाजरा से तो महाजरा। धक्के खाते हैं। ਅੱਛਾ ਅੱਛਾ। ਤੇ ਆਪਣਾ ਚੜ੍ਹਦੇ ਪੰਜਾਬ ਇੰਡੀਆ ਵਿੱਚ ਪਿੰਡ ਕਿਹੜਾ ਸੀ ਜੀ? अंबाले ते 20 मील चढ़ते पासा था। ਪਿੰਡ ਕੀ ਸੀ ਨਾਂ ਉਹਦਾ ਜੀ? धुनी देरा 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 ਦੇਰਾ। ਅੱਛਾ ਅੱਛਾ। ਦੇਰਾ ਪਿੰਡ ਤੁਹਾਡਾ ਪਿੰਡ ਸੀ? हाँ देरा था। ਅੱਛਾ ਅੱਛਾ। ਆਪਣਾ ਤਾਂ ਜ਼ਿਲ੍ਹਾ ਕਿਹੜਾ ਲੱਗਦਾ ਸੀ? ਅੰਬਾਲਾ। अंबाला जिला भी हम तहसील भी अंबाला थी। ਤਹਿਸੀਲ ਵੀ ਤੁਹਾਡੀ ਤੇ ਜ਼ਿਲ੍ਹਾ ਵੀ ਅੰਬਾਲਾ ਸੀ? अंबाला थी, डिवीजन था अंबाला। ਅੱਛਾ 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 ਅੱਛਾ। ਤੇ ਬਜ਼ੁਰਗੋ ਉੱਥੋਂ ਦੇ ਪਿੰਡ ਲਾਗੇ ਲਾਗੇ ਕਿਹੜਾ ਸੀ? ਕੋਈ ਇੱਕ ਦੋ ਦੇ ਨਾਂ ਯਾਦ ਹੋਣ? ਉੱਥੇ ਸਾਡੇ ਹਾਂਜੀ ਹਾਂਜੀ ਉੱਥੇ। ਉਦੋਂ ਸਾਡੇ ਪਿੰਡ ਥੰਬੜ ਥਾ ਬਈ और नारा था ते सॉरी क्या फोक्सा मुस्ताबाद ਅੱਛਾ ਅੱਛਾ। ते ਚਲੋ ਬੜੇ ਨੇ, ਠੀਕ ਹੈ हाँ, ਠੀਕ ਹੈ हाँ, ਬਜ਼ੁਰਗੋ, ਬੜੇ ਜਿੰਨੇ हाँ, ਯਾਦ ਨੇ हाँ। ਸਾਨੂੰ ਜਿਹੜੇ ते ਯਾਦ। नाल ਹਾਂਜੀ ਹਾਂਜੀ। गजानी थी नाल ਵੱਡੇ ਉਹ ਆਪਣਾ ਪਿੰਡ ਵਾ ਵੱਡਾ ਸੀ ਕਿ ਪੂਰਾ ਜਿਹਾ ਸੀ ਉਸ ਟਾਈਮ? पूरा से बावा पिंड से अपना ਤੇ ਕਿਹੜੀਆਂ ਕਿਹੜੀਆਂ ਕੌਮਾਂ ਰਹਿੰਦੀਆਂ ਉੱਥੇ? ਉੱਥੇ ਤੇ या राजपूत सन ਹਾਂਜੀ। या चूड़े सन ਅੱਛਾ या चमार सन बस। ਅੱਛਾ। ਇਹ ਚੂੜੇ ਚਮਾਰ ਹਿੰਦੂਆਂ ਚੋਂ ਕੋਈ? हिंदू थे मैं चूड़े चमार। ਅੱਛਾ ਅੱਛਾ ਅੱਛਾ। हाँ हाँ, ਸਿੱਖ ਵੀ ਰਹਿੰਦੇ ਸਨ? कोई सिख नहीं साढ़े पिंड में था। ਅੱਛਾ ਅੱਛਾ। हाँ ਬਾਹਮਣ ਬੂਮਣ ਆਇਆ था? हाँ, बामणा घर था एक। ਅੱਛਾ ਅੱਛਾ। हाँ, वो मर मुर्गे थे, मैं भी बामण बामण। ਹਾਂ ਹਾਂ। हाँ हाँ, कोई नहीं रहे थे। ਸਹੀ ਸਹੀ। हाँ ਤੇ ਕਿਸੇ ਚੂੜੇ ਦਾ ਜਾਂ ਬਾਹਮਣ ਦਾ ਜਾਂ ਕਿਸੇ ਦੇ ਤੁਹਾਨੂੰ ਚਮਾਰ ਦਾ ਨਾਂ ਯਾਦ ਹੋਵੇ? हाँ ਭਾਵੇਂ ਮਰ ਗਏ ਹੋਣ, ਚਲੋ ਯਾਦ ਹੈ ਕੋਈ ਨਾਮ? हाँ हाँ, याद है। ਦੱਸਿਆ ਜੀ ਬਜ਼ੁਰਗੋ। एक तो काला होता, काला चमार। ਕਾਨਾ ਚਮਾਰ। हाँ, ਅੱਛਾ ਜੀ। एक भूरू के होते, ਅੱਛਾ एक तेलू के होते। ਅੱਛਾ ਜੀ। हम्म, ਹਾਂ ਹਾਂ। एक उसका सारे का क्या कहा। हाँ हाँ हाँ, वो भूरू के थे। हाँ, 40 साल रहे। अंतु 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 था उसका नाम है। हाँ, अंतु चमार मर गया वो तो ਚਲੋ हाँ हाँ ਠੀਕ ਹੈ ਠੀਕ ਹੈ, ਕੋਈ ਨਹੀਂ। हाँ ਚਲੋ ਉਹਨਾਂ ਲਾਦ ਲੂਦ ਤੇ ਹੋਏਗੀ ਨਾ। हाँ हाँ, उनका ਹਾਂਜੀ ਹਾਂਜੀ। हाँ ਬਜ਼ੁਰਗੋ ਆਪਣੇ ਪੱਤੀ ਪਿੰਡ ਦੀ ਇੱਕ ਸੀ ਕਿ ਦੋ ਤਿੰਨ ਕਿੰਨੇ ਆ? पतियाँ ਹਾਂਜੀ, 3-4 ਪਤੀਆਂ ਦੇ ਤਿੰਨ ਚਾਰ ਪੱਤੀਆਂ। ਠੀਕ ਤੇ ਉਹ ਤਿੰਨਾਂ ਚਾਰਾਂ ਪੱਤੀਆਂ ਦੇ ਕੋਈ ਨੰਬਰਦਾਰ ਵੀ ਹੋਣੇ ਤੁਹਾਡੇ? बड़े ਤੇ ਨੰਬਰਦਾਰਾਂ ਦੇ ਕੋਈ ਨਾਮ? लंबरदार था मेरा ताए का पुत्र ਅੱਛਾ ਅੱਛਾ। ਕੀ ਸੁਣਾ ਉਹਨਾਂ ਦੀ? लौदीन। ਲਾਉਦ ਨੇ ਇੱਕ ਨੰਬਰਦਾਰ ਹੋ ਗਿਆ। हाँ, ਦੂਸਰਾ ਦੇ ਤਿੰਨਾਂ ਦੇ ਨਾਮ? एक वली मोहम्मद लंबरदार, ਅੱਛਾ ਜੀ। एक मीरबाज लंबरदार, ਸਹੀ ਹੋ ਗਿਆ। हम्म, ਹਾਂ ਹਾਂ। ते एक शरीफ लंबरदार। ਅੱਛਾ ਅੱਛਾ, ਚਾਰ ਨੰਬਰਦਾਰ ਸਨ। हाँ, ਬਜ਼ੁਰਗੋ ਚਾਰੇ ਹੀ ਰਾਜਪੂਤ ਸਨ ਕਿ ਹੋਰ ਵੀ? राजपूत। ਅੱਛਾ ਅੱਛਾ। ਰਾਜਪੂਤਾਂ ਤੋਂ ਇਲਾਵਾ ਕੋਈ ਕੌਮ ਹੈ ਸੀ? कोई कौम नहीं। ਮੁਸਲਮਾਨਾਂ ਦੀ ਮੈਂ ਗੱਲ ਕਰ ना ਰਿਹਾ। कोई कौम नहीं चोर, कोई कौम ਸਿਰਫ ਰਾਜਪੂਤ? राजपूत तो चौहान ਸਾਰੇ के साथ। ਚੌਹਾਨ ਰਾਜਪੂਤ ਚਾਣ ਗੋਤ ਤੇ ਸਨ। हाँ हाँ हाँ। ਅੱਛਾ ਅੱਛਾ ਅੱਛਾ। ਸਹੀ। ਆਪਣੀ ਮਸਜਿਦਾਂ ਉੱਥੇ ਕਿੰਨੀਆਂ ਹੁੰਦੀਆਂ ਉਸ time? एक ਇੱਕ एक, ਮਸਜਿਦ? एक बार सी ਅੱਛਾ ਜੀ। वहाँ उते तुरबत थी वहाँ
थी मसीत बखरी थी ਅੱਛਾ ਅੱਛਾ फील्ड ते जरा एक मैच थी बस बड़ी। ਅੱਛਾ ਬਜ਼ੁਰਗੋ ਜਿਹੜੇ ਉਹ ਹਿੰਦੂ ਬਾਹਮਣ ਖੱਤਰੀ ਵਾਹ ਉਹਨਾਂ ਨੂੰ ਕੋ ਆਪਣਾ ਬਣਾਇਆ ਸੀ ਇਬਾਦਤਖਾਨਾ ਕਿ ਨਹੀਂ ਕੋਈ ਉੱਥੇ? कोई नहीं ਉਹ ਕੀ ਉਹਨਾਂ ਦਾ ਹੁੰਦਾ ਟੈਂਪਲ ਜਿਹੜਾ ਕੋਈ ਨਹੀਂ ਸੀ ਹੈਗਾ ਉਹਨਾਂ ਦਾ? ना कोई। ਅੱਛਾ 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 ਉਹ ਨਾਲ ਦੇ ਪਿੰਡਾਂ ਵਿੱਚ ਤੁਸੀਂ ਤਾਂ ਸਾਰੇ ਮੁਸਲਮਾਨ ਹੋ ਨਾਲ ਦੇ ਪਿੰਡ ਮੁੰਡਾ ਹੈ ਜਿੱਥੇ ਜ਼ਿਆਦਾ ਸਿੱਖ ਰਹਿੰਦੇ ਆ? बड़सुए में बड़सुआ था पिंड ਬਲਸੂਆ ਅੱਛਾ ਅੱਛਾ वहाँ तो सी ਉੱਥੇ ਜ਼ਿਆਦਾ ਸਿੱਖ हाँ वैसे लगती सी साढ़े रकबे ਨੂੰ ਸਿਉਂ ਨਾ ਦੇ ਹਾਂਜੀ ਹਾਂਜੀ हाँ ਜ਼ਮੀਨ ਲੱਗਦੀ ਸੀ ਤੁਹਾਡੀ हाँ ਜ਼ਮੀਨ ਲੱਗਦੀ ਸੀ। ਬਜ਼ੁਰਗੋ ਉਹਨਾਂ 'ਚ ਕੋਈ ਸਿੱਖ ਕਿਸੇ ਦਾ ਨਾਂ ਯਾਦ ਹੋਵੇ ਤੁਹਾਨੂੰ? ਉਹ ਡੇਰੇ ਤੇ ਆਪਣੇ ਵੱਡਿਆਂ ਕੋ ਆਉਂਦੇ ਹੋਣ ਨਾ ਡੇਰੇ ਤੇ ਕੋਈ ਆਉਂਦੇ ਨਹੀਂ ਯਾਦ ਰਿਹਾ ਤੁਹਾਡਾ ਮੈਨੂੰ। ਅੱਛਾ ਅੱਛਾ ਆਪਣੇ ਪਿੰਡ ਵਿੱਚ ਸਕੂਲ ਹੈ ਸੀ ਉਸ ਟਾਈਮ? ਕੋਈ ਸਕੂਲ ਨਹੀਂ। ਪੜ੍ਹਦੇ ਪੁੜਦੇ ਕੋਈ ਨਹੀਂ ਸੀ ਸਕੂਲ ਕਿੱਥੇ ਜਾਂਦੇ? ਥੰਬੜ ਪੜਾਂਦੇ ਤੁਸੀਂ ਸਕੂਲ ਗਏ ਕਿ ਨਹੀਂ? ਹੈ ਤੁਸੀਂ ਗਏ ਸਕੂਲ? ਕਦੋਂ ਗਏ ਅਸੀਂ ਸਕੂਲ ਕਿੱਡੇ ਕੁ ਸੋ ਤੁਸੀਂ ਉਦੋਂ ਬਜ਼ੁਰਗੋ ਉਸ ਟਾਈਮ 47 ਟਾਈਮ? 47 में मैं कह रहा 17-18 साल का 18 का। ਅੱਛਾ 17-18 ਸਾਲ ਤੁਸੀਂ ਆਏ हाँ ਸੀ हाँ ਇਹਨੇ ਮੁੱਛ ਦਾੜੀ ਆਣ ਪੁੰਗਰ ਦੀ पूरी आई मुझे दाढ़ी तो वैसे ਹਾਂ ਹਾਂ ਬਸ ਮਤਲਬ ਲੂਏ ਜੇ हाँ ਸਹੀ 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 ਆਪਣੇ ਪਿੰਡ ਵਿੱਚ ਪਾਣੀ ਦਾ ਕੀ ਨਿਜ਼ਾਮ ਨਲਕੇ ਸਾਂ ਕਿ ਖੂਹੀਆਂ ਸਾਂ ਬਾਬੇ? जनाब साडा तो लग रहा था नलका ਅੱਛਾ एक घर और नलका लाया था लगाया था ਹਾਂ ਹਾਂ उन्होंने साडे नाल प्यार सी ਹਾਂ ते खूही थी एक खूही उस पासा थी एक खूह उस पासा थी वहाँ से पानी भरा थे ਹਾਂ 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 हाँ ਸਹੀ ਸਹੀ ਆਪਣੀ ਪਹਿਲੀ ਜ਼ਮੀਨ ਕਿੰਨੀ ਸੀ ਬਜ਼ੁਰਗ ਉੱਥੇ ਉੱਥੇ? ਉੱਥੇ ਤਾਂ ਸਾਡੀ ਵਿਆਹ ਤੋਂ ਸਾਨੂੰ ਮਿਲੀ ਆ ਅੱਧੇ ਲੰਬਰ ਨਵੀਂ ਤੇ ਕਿਆ ਹੈ यहाँ मिली अपने 40 नवं ते 85 लंबरां ते वहाँ अगर आए लंबर मारे 40 हमने तो आध ते भी घट मिली आ ਨਹੀਂ ਮੈਂ ਉਹੀ ਤਾਂ ਪੁੱਛਣਾ ਉੱਥੇ ਤੁਹਾਡੀ ਕਿੰਨੀ ਸੀ ਤਕਰੀਬਨ ਯਾਦ ਹੈ? हिसाब ला ले हाँ ਅੱਧੋ ਅੱਧ ਮਿਲੀ ਇੱਥੇ 85 ਨੇ ਹੁਣ ਇਹ 40? आधी मिली समझो पूरे के 85 लंबर हमारे 40 आए हैं ਬਜ਼ੁਰਗ ਹੁਣ ਇੱਥੇ ਪੈਲੀਆਂ ਕਿੰਨੀਆਂ ਨੇ ਆਪਣੀਆਂ? हूँ तेरे को 20 कर ले ਹਾਂਜੀ 20 पैली 30? 20 ਅੱਛਾ 20 ਇਹ ਤਕਰੀਬਨ 40 ਕੁ ਉੱਥੇ ਹੋਣੀਆਂ ਤੁਹਾਡੇ ਫਿਰ ਹੈਂ ਅੱਧੋ ਅੱਧ ਇੱਥੇ ਨੰਬਰਾਂ ਹਿਸਾਬ ਨਾਲ ਮਿਲਦੀਆਂ ਜਿਵੇਂ ਦੇ ज़्यादा थी ਆਪਣੇ ਉੱਥੇ ਪੈਲੀ ਦੇ ਵਿੱਚ ਕੋਈ ਖੂਹ ਹੈ ਸੀ ਕਿ ਨਹਿਰੀ ਪਾਣੀ ਸੀ? खूह लग रहा था ਨਹਿਰੀ ਪਾਣੀ ਵੀ ਹੈ? खूह लग रहा था नहर कोई नहीं सी खूह था लग साडा साडा खूह सी बखरा ਅੱਛਾ ਅੱਛਾ हाँ ਸਹੀ ਸਹੀ टगे जोड़ेंगे ਅੱਛਾ ਅੱਛਾ ਆਪਣੀ ਮੱਝਾਂ ਮੁੱਝਾਂ ਰੱਖੀਆਂ ਹੋਵਾ हाँ माल तो अल्लाह का शुक्र अपने का ਬਜ਼ੁਰਗੋ ਤੁਸੀਂ 18 ਸਾਲ ਦੇ ਸਕੂਲ ਵੀ ਨਹੀਂ ਗਏ ਤੁਸੀਂ ਕੁਝ ਕਰਦੇ ਹੁੰਦੇ ਹੋ ਉਸ ਟਾਈਮ? बस नहीं फिर एडी पढ़ाई वाले ध्यान ही नहीं था ਧਿਆਨ ਨਹੀਂ ਅਕਸਰ ਬੱਚੇ ਘੱਟ ਹੀ ਪੜਾਉਂਦੇ हाँ गज पढ़ावा बात ਨਹੀਂ ਤੇ ਤੁਸੀਂ ਮੇਰਾ ਕਹਿੰਦਾ ਮੈਂ ਕੀ ਕਰਦੇ ਹੋ ਨਾਲ ਤੁਸੀਂ ਕੰਮ ਕੁ ਮਾੜਾ ਮੋੜ ਕਰਦੇ ਕਿ ਬਸ ਰੋਟੀ ਦੇ ਆਏ ਡੇਰੇ बस चली रोटी दी है हालियां हुलियां के बंदे के ਮੱਝਾਂ ਨੂੰ ਪਾਣੀ ਡਾਲ ਦਿੱਤਾ ਜੀ ਐਵੇਂ ਦਾ मज्जा भी डालते सी तो ਅੱਛਾ ਤੇ ਉੱਥੇ ਕੋਈ ਆਪਣੇ ਵੱਡਿਆਂ ਨੇ ਕੋਈ ਨਾਲ ਮੁਲਾਜ਼ਮ ਰੱਖਿਆ ਹੁੰਦਾ ਸੀ ਕੋਈ ਪਾਣੀ ਪੂਣੀ ਜਿਵੇਂ ਇੱਥੇ ਰੱਖਣੇ ਆ ਕੀ ਉਹਨੂੰ ਕਹਿੰਦੀ ਦਾ बंदे बंदे रखे थे हाली रखे थे जेडे हल पाते ਅੱਛਾ 4 हाली थे ਅੱਛਾ एक छेड़ू था माल का ਅੱਛਾ ਬਜ਼ੁਰਗੋ ਜਿਹੜੇ ਨਾਂ ਰੱਖੇ ਸਨ ਕਾਮੇ ਮੁਸਲਮਾਨ ਸਨ ਜਾਂ ਉਹ हिंदू हिंदू थे ਉਹਨਾਂ ਦਾ ਕੋਈ ਨਾਂ ਯਾਦ चमार ਉਹਨਾਂ 'ਚ ਨਾਂ ਯਾਦ ਕਿਸੇ ਦਾ ਮੱਝਾਂ ਨੂੰ ਪਾਣੀ ਡਾਉਣ ਵਾਲੇ ਦਾ ਹੋਏ ਜੇ ਪੱਠੇ ਪੁੱਠੇ ਲਿਆਂਦਾ ਸੀ ਜਾਂ ਕੋਈ ਬਾਹਰ ਜ਼ਮੀਨ ਨੂੰ ਕਰਦਾ ਸੀ ਜਾਂ ਕੋਈ वजह होना भी कोई 2 साल एक रह गया है साल हुआ एक रह गया इस तरह कर ना बदले हो जाती ਹਾਂਜੀ ਹਾਂਜੀ हाँ भूला था एक कनो ਭੁੱਲਾ ਚਮਾਰ ਸੀ ਉਹ? एक छोटू चमार ਅੱਛਾ ਅੱਛਾ ਹਾਂ ਹਾਂ ते एक बात और क्या ਸਹੀ ਇਹ ਨਾਲ ਤੁਹਾਡੇ ਕੰਮ ਕਰਦੇ ਮੁਲਾਜ਼ਮ ਹੋਣ ਜਿਵੇਂ ਹਾਂ, ਮੁਲਾ- ਅਥਰੀ ਗੱਲ ਹੋ ਜਾਂ ਹਾਂ हाँ 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 ਸਹੀ 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 क्यों मुलाजम का तो कुछ ਬਜ਼ੁਰਗ ਆਪਣੀ ਪੈਲੀਆਂ ਵਿੱਚ ਕੀ ਲਾਉਂਦੇ ਹੋ ਉਦੋਂ ਕੀ ਫਸਲਾਂ ਹੁੰਦੀਆਂ ਇੱਧਰ ਤਾਂ ਸਾਡੇ ਸਾਰਾ फसला होता जनाब हमारा सारी चीज़ होती मुंजी भी होती भारी ज़मीन सी हाँ कणक भी होती ਅੱਛਾ उड़द भी होते मसरी भी होती सारी चीज़ होती ਨਹਿਰੀ ਪਾਣੀ ज्वार ਕੋਈ ਨਹੀਂ ਸੀ नहीं कोई नहीं ਆਪਣੇ ਪਾस ਉਹ ਖੂਹ ਹੀ होते तो खूह थे या बारिश अल्लाह का हुक्म था बारिश हुआ थी ना वो जमीन ताकत वाली जमीन थी फसल नहीं चढ़ जाती एक बार बारिश हो नहीं चढ़ गई ਖੂਹ ਪੈਲੀਆਂ 'ਚ ਕਿੰਨੇ ਸੀ ਇੱਕ ਖੂਹ ਨਾਲ ਹੀ ਸਾਰਾ ਕਰਦੇ ਕਿ ਕਿ ਦੋ ਤਿੰਨ ਹਨ नहीं ये खूह नाल तो नहीं बाकी रकबा उस तरह था ना ਤੁਹਾਡੇ ਖੂਹ ਦਾ ਬੱਬੇ ਨਾਂ ਰੱਖਿਆ ਸੀ ਕੋਈ हाँ ਜਿਵੇਂ ਕਈ ਕਹਿੰਦੇ ਨੇ ਉਹ ਨੀਵਾਂ ਖੂਹ ਫਲਾਣਾ ਖੂਹ ਨਾਂ ਰੱਖਿਆ ਹੁੰਦਾ ਕਈਆਂ नहीं ਖੂਹ ਦਾ ना क्या खूह नाल अपनी जमीन है हाँ ਬੱਬੇ ਕਹਿ ਰਹੇ ਕੁਤਬੁੱਦੀਨ ਦਾ ਖੂਹ ਹਾਂ। ਤੁਹਾਡੇ ਭਤੀਜੇ ਕਹਿ ਰਹੇ ਅੱਛਾ ਕੁਤਬੁੱਦੀਨ ਦਾ ਖੂਹ ਸੀ ਉਹਦਾ ਨਾਂ ਹੈਂ? ਉੱਥੇ ਪੈਲੀ ਸੀ ਤੁਹਾਡੀ ਉੱਥੋਂ ਫਿਰ ਕਿਵੇਂ ਨਿਕਲੇ ਕਿਵੇਂ ਪਤਾ ਚੱਲਿਆ ਕਿ ਪਾਕਿਸਤਾਨ ਬਣ ਗਿਆ ਲੱਗਦਾ ਹੁਣ ਵੱਖਰੇ ਜਾਣ पाकिस्तान दूसरे पिंडा से चढ़ गए ना सिख ਅੱਛਾ ਜੀ
ਤੇ ਉਹ ਜਨਾਬ ਫਿਰ ਭੱਜ ਕੇ ਸਾਡੇ ਪਿੰਡ ਆਏ ਵੀ ਬੋਲੇ ਸਵੇਰੇ ਤੁਹਾਡੇ ਕੋਲ ਵੀ ਚੜ ਜਾਵੇਂ। ਹਾਂ 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 ਫਿਰ ਅਸੀਂ ਵੀ ਲਿਖੜ ਗਏ। ਅਸੀਂ ਫਿਰ ਇਹ ਗਰਜੌਲੀ ਪਿੰਡ ਸੀ, ਉੱਥੇ ਕੰਪ ਲੱਗ ਗਿਆ। ਉਸ ਕੰਮ में रहे फिर महीना 2 महीना रहे ਤੇ ਜਿਸ ਵਕਤ ਫਿਰ ਬੋਲੇ ਵਿੱਚ ਪਾਕਿਸਤਾਨ ਚੋਂ। ਅੱਛਾ ਬਜ਼ੁਰਗੋ, ਪਿੰਡੋਂ ਦੀ ਜੋ ਤੁਸੀਂ ਨਿਕਲੇ, ਹਾਂ ਤੁਸੀਂ ਸਾਰੇ ਘਰ ਦੇ ਇਕੱਠੇ ਨਿਕਲੇ ਆਪਣੇ? ਇੱਕ ਲੱਗਦੇ ਜਿਹੜੇ ਪਿੱਛੇ ਪਿੰਡ ਮਤ ਯਾਨੀ ਸਾਰਾ ਪਿੰਡ ਦੇ ਜਿੰਨੇ ਬਰਾਦਰੀ ਸਾਰੇ ਕੋਲ? ਹਾਂ ਅੱਛਾ ਬਜ਼ੁਰਗੋ, ਇਹ ਤੁਹਾਨੂੰ ਯਾਦ ਹੋਣਾ ਦਿਨ ਸੀ ਕਿ ਰਾਤ, ਕਿਸ ਟਾਈਮ ਤੁਸੀਂ ਤੁਰੇ ਹੋ? ਯਾਦ ਮਾੜਾ ਜਿਹਾ ਪਿਛਲਾ ਟਾਈਮ रात थी भाई, थी तो रात, पर असर की के बाद थे ਅੱਛਾ ਜੀ पहले ਬਜ਼ੁਰਗੋ, ਘਰੋਂ ਵੀ ਕੁਝ ਲਿਆ ਜਾਂ ਬਸ ਆਪਣਾ ਆਪ ਹੀ ਲੈ ਕੇ ਬਸ? घर से क्या लेना था। ਮੱਝਾਂ ਵੀ ਆਪਣੀ ਬੜੀਆਂ? हाँ तो अपनी जान भैन जो सारी छोड़ कर चले। ਗੱਡਾ ਗੁੱਡਾ ਵੀ ਲਿਆ ਕੋਈ ਉੱਥੋਂ? हाँ गड्ढा तो ले थे, गड्ढा ले थे। ਗੱਡਿਆਂ ਦਾ ਆਪਣੀ ਬੀਬੀ ਬੂਬੀ ਬਿਠਾ ਲਿਆ, ਵਡੇਰਿਆਂ ਨੂੰ हाँ ਬਿਠਾ बस ਲਿਆ? मेरा वहाँ तक आए के थे जिथे कंप लगे थे। ਪਿੰਡ ਵਿੱਚ ਜਦੋਂ ਤੁਸੀਂ ਨਿਕਲਣ ਲੱਗੇ ਕੋਈ ਹਮਲਾ ਤਾਂ ਨਹੀਂ ਹੋਇਆ ਨਾਲ ਦੇ ਕੁਝ? ना साढ़े पास नाल दे में हमला होया। हाँ ਕਿਹੜੇ ਪਿੰਡ ਦੇ ਨਾਲ ਦੇ ਹਮਲਾ ਹੋਇਆ ਸੀ? फोक से ਫੋਕਸੇ ਦੇ? हाँ ਉੱਥੇ ਕੋਈ ਮੁਸਲਮਾਨ ਸ਼ਹੀਦ ਹੋਏ ਕਿ ਬਚ ਗਏ? बड़े शहीद हुए, बड़े मारे उन्होंने भी, उन फासला बड़ा था। ਸਿੱਖਾਂ ਕੋਲ नहीं ਹਮਲੇ ਵਾਲੇ? मुसलमान थे, ਪਿੰਡ ਵਾਲਿਆਂ ਕੋਲ? हाँ शेख थे मैं शेख। ਸ਼ੇਖ ਸਿੰਘ? ਅੱਛਾ ਅੱਛਾ हाँ ਅੱਛਾ ਅੱਛਾ। शेखा का पिंड से। ਹੂੰ ਹੂੰ हाँ हाँ उन्हें बड़ा का नुकसान कराया, उनका भी होया। ਹੂੰ ਹੂੰ ते बस फिर वो साढ़े पिंड में आए, कहा साढ़े को इतना असला सी ना, असी इतने लड़े ਹੂੰ ਹੂੰ तो यहाँ थारे पास असला कोई नहीं। हर सवेर ਤੁਹਾਡੇ ਵਾਰੀ ਲੱਗ ਜਾਣੀ? चढ़न। ਹਾਂ ਸਵੇਰੇ ਤੁਹਾਡੇ ਤੇ ਹਮਲਾ ਹੋ ਜਾਣਾ? हाँ सवेरे चलो निकलो चो गया। ਅੱਛਾ हाँ फिर वहाँ से रजौली आए गए। ਲਾਗੇ ਪਿੰਡ ਸੀ? हाँ 5-6 मील, 6-7 ਅੱਛਾ मील। ਉੱਥੇ ਆ ਗਏ ਤੁਸੀਂ? हाँ हाँ 6-7 मील था। ਅੱਛਾ ਫਿਰ ਬਾਕੀ? बस वहाँ से पड़े रहे। ਹਾਂਜੀ ਹਾਂਜੀ फिर लान हो गया, सवाद आए गए, वहाँ से कंप सवाद निकल गया। सवाद तो फिर वहाँ सारा क्या कहा ਅੰਬਾਲਾ? अम्बाला आए गए, रात अम्बाला रहे। वहाँ से फिर काफिला चलती है पैदल। ਆਪਣੇ ਪਿੰਡੋਂ ਨਿਕਲ ਕੇ ਤੁਸੀਂ ਅੰਬਾਲੇ ਤੱਕ ਜਦੋਂ ਗਏ ਹੋ, ਜਦੋਂ ਰਾਹ ਦੇ ਵਿੱਚ ਕਾਫਲੇ ਤੇ ਨਹੀਂ ਕੋਈ ਹਮਲਾ ਕਰਨ ਪਿਆ? ਤੁਰਦੇ ਆ नहीं ਜੀ नहीं, वो मिलिट्री नाल रहा थी। ਮਿੰਟੇ ਨਾਲ ਸੀ? हाँ काफिला कोई छोटा मोटा तो नहीं था, ਹੂੰ ਹੂੰ ਹੂੰ। ਤੇ ਰਾਹ ਦੇ ਵਿੱਚ ਖਾਣ ਪਾਣ ਪੀਣ ਦਾ ਕੀ कुछ भी नहीं, बिल्कुल नहीं था। हाँ ਭੁੱਖੇ ਭਰਾਣੇ ਜੀ ਤੁਰਦੇ? ਬਜ਼ੁਰਗੋ ਭਲਾ ਉਹ बंदे मर जाते, मरा थे बहुत, बस रहता नहीं करा चले। ਜਿਹੜਾ ਯਾਨੀ ਫੌਤ ਹੋਏ, ਤੁਸੀਂ ਕਹਿ ਰਹੇ ਹੋ ਜਨਾਜ਼ੇ ਤੋਂ ਬਗੈਰ ਇੰਜ ਬਸ ਮਿੱਟੀ ਮੁੱਟੀ ਮਾਰੀ? निकाह जे वहाँ का तेरे से अलग बंदे। ਹਾਂ ਹਾਂ। हाँ ਤੇ ਪਾਣੀ ਜੀ ਜਦੋਂ ਪਿਆਸ ਲੱਗਦੀ ਰਾਜ ਕਿੱਥੋਂ ਪੀਂਦੇ ਹੋ? पानी ਪੀਂਦੇ ਨਹੀਂ ਫੌਜ ਕਿ ਨਹੀਂ? ਉਹ ਵੀ ਨਹੀਂ ਬਾਹਰ? जहाँ खुई हो, जहाँ डेरा लगा था ना रात ਨੂੰ, ਹਾਂਜੀ ਹਾਂਜੀ वहाँ से कोई खुई सुई होती ना, वहाँ से पानी ਪੀ ਲਏ ਤੇ? ਹਾਂ ਅੱਛਾ ਅੰਬਾਲੇ ਤੋਂ ਅਗਾਂਹ ਫਿਰ ਕਿਵੇਂ ਤੁਰੇ? है। ਅੰਬਾਲੇ ਤੋਂ ਅਗਾਂਹ ਫਿਰ ਪੈਦਲ ਹੀ? पैदल अम्बाड़े जाएगा। हाँ ਨਾਲੇ पाकिस्तान से पैदल आए। ਤੋੜ ਪੈਦਲ ਹੀ ਆਂਦੇ ਰਹੇ? और ਟ੍ਰੇਨ ਟੂਨ ਨਾਲ ਕੋਈ ਨਹੀਂ? गड्ढा के जनाब ना कई कई मील तक गड्ढे थे। ਹੂੰ दोनों पासा फौज वाती, गोरखे फौज सी। ਹੂੰ ਹੂੰ अब वो जनाब ना थले नहीं उतरन दे थे, ना किसी जुलूम नेड़े लगन दे थे। अभी ते जदों रात कहीं टिकना ना, कप लगा था। ਬਾਬਾ ਜੀ ਥੋੜਾ ਕੁ ਤੁਸੀਂ ਤੁਹਾਡਾ ਨਾਂ ਕੀ? मेरा नाम फतेह मोहम्मद है, ਬਜ਼ੁਰਗ ਕੀ ਤੁਹਾਡੇ ਲੱਗਦੇ? चाचे। ਚਾਚੇ ਤੁਸੀਂ ਕੀ ਡੇਕ ਸੋਦੇ ਤੇ ਕੋਲ? मैं उदों 6-7 साल का था। ਇੱਕ ਪਿੰਡ ਚੋਂ ਇੱਕ ਤੁਹਾਡੇ एक ਚਾਚੇ ਸਕੇ? ਅੱਛਾ ਕਿਹੜੀ ਗੱਲ ਕਰ ਰਹੇ? ਫਿਰ ਫੌਜ ਵਾਲੇ ਦੁਆਰੇ ਜਾ ਰਹੀ ਸੀ? फौज काफिला जा रहा ना, ਹਾਂਜੀ ਹਾਂਜੀ। ते दोनों पासा फौज होती, उधर भी जा रहे, इधर आ रहे, इंज जा रहे। ਬਾਹਰ ਨਹੀਂ ਹੁੰਦਾ? ना हिंदुआं नूं सुन यार, ना हिंदुआं नूं नेड़े लगन दे ते ना मुसलमानां नूं थल्ले सड़क तो उतरन ਉਤਰੇ देंदे। ਨੇ ਇਹ ਦੋਨਾਂ ਸਾਡੇ ਨਾਲ ਨਾਲ ਮਿਲਟਰੀ ਸੀ? मिलिटरी सी। ਅੱਛਾ अच्छा ਹਾਂ ਹਾਂ ਜਦੋਂ ਕਦੀ ਕੋਈ ਪਾਣੀ ਲੈਣ ਜਾਂ ਕੋਈ ਚੀਜ਼ ਲੈਣ ਉਤਰਾ ਦਾ ਨਾ, ਉਹ ਫਟਾਫਟ ਰੋਕਾਂ ਤੇ ਫਾਇਰ ਮਾਰਾਂ ਦੇ ਬਲਕੇ ਬਾਜੇ ਇਹ ਥੱਲੇ ਨਾ ਉਤਰੋ ਵੀ? ਥੱਲੇ ਨਾ ਉਤਰੋ, ਥੱਲੇ ਨੁਕਸਾਨ ਹੋਵੇਗਾ। ਹਾਂਜੀ ਹਾਂਜੀ ਬਾਜੇ ਵਕਤ ਕਾਫਲੇ ਨੂੰ ਬਾਜੇ ਵਕਤ ਰੋਕ ਕੇ ਜਨਾਬ ਹਿੰਦੂ ਕਤਲ ਵੀ ਕਰਦੇ थे। ਤੇ यानी इस वास्ते वो ऐठा नहीं उतरन देते सड़क ते। ਹੂੰ हूँ माल डंगर के पट्ठे ढका के लेने पवा देना, वो भी जनाब ना बड़े मुश्किल, किसी के बढ़ लिए किसी के खो लिए, हाँ जी, उन्होंने पट्ठे भी पवा दे। हूँ फिर गौरमेंट अगे काफिला जदों होता उतों कोई चूड़ी कोई तांद पूरा परा उन्होंने डंगरां नूं भी पवा दे। ਆਹ ਜੀ ਬੇਜ਼ਮਾਨਾਂ ਨੂੰ ਤਾਂ ਕੋਈ ਨਾ ਕੋਈ ਪਾਣਾ ਹੈ ਨਾ, हाँ, ਆਪੇ ਲੱਭੇ जा रात
ਰਾਤ ਨੂੰ ਟਿਕਣਾ ਉਹਨਾਂ ਨੇ ਜਨਾਬ ਰਾਤ ਨੂੰ ਟਿਕਣਾ ਸਾਰਾ ਕਾਫਲਾ ਇਕੱਠਾ ਹੋ ਜਾਣਾ ਕੁਛ ਅਜੇ ਟੁਰਦਾ ਹੀ ਆ ਰਿਹਾ ਕੁਛ ਅਗਰ ਟੁਰ ਪੜੇ ਨੇ ਹੈ ਬਈ ਇਸ ਤਰ੍ਹਾਂ ਕਰਕੇ ਉਹ ਗੌਰਮੈਂਟ ਦਾ ਥਾਂ ਵਸਾ ਯਾਨੀ ਅੱਛਾ ਤੁਹਾਡੇ ਜਿਹੜੇ ਪਿੰਡ ਦਾ ਉਸ ਨੰਬਰਦਾਰ ਹੈ ਤੁਹਾਡਾ ਆਪਣਾ ਵੀ ਸੀ ਨੰਬਰਦਾਰ ਕੋਈ? ਹਾਂ ਮੇਰਾ ਅੱਬਾ ਜੀ ਥੇ ਅੱਛਾ ਅੱਛਾ ਜਿਹੜਾ ਇਹਨਾਂ ਦੱਸਿਆ ਉਹ ਤੁਹਾਡਾ ਕੀ ਸੀ ਨਾਂ ਤੁਹਾਡੇ ਪਿਤਾ? ਅਲਾਉਦੀਨ ਨੰਬਰਦਾਰ ਅੱਛਾ ਨੰਬਰਦਾਰ ਤੁਹਾਡੇ ਵਾਲ ਸਾਹਿਬ ਸਨ। ਜਾ ਅੱਛਾ 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 ਇੱਥੇ ਆਣ ਕੇ ਨੰਬਰਦਾਰੀ ਤੁਹਾਡੀ ਫਿਰ? ਨਹੀਂ ਹਾਂ ਇੱਥੇ ਆਣ ਕੇ ਹੋਰ ਦੀ ਸਾਡੇ ਧੁੰਨੀ 'ਚ ਲੰਬਰਦਾਰ ਇੱਕ ਮੁਸਲਮਾਨ ਹੈ ਪਹਿਲਾ ਬਸਿੰਦਾ ਹਾਂਜੀ। ਅੱਛਾ ਬਾਬੇ ਉੱਥੋਂ ਦੀ ਗੱਲ ਪਹਿਲੇ ਸੁਣਾਓ ਕੋਈ ਸਾਨੂੰ 47 ਤੋਂ ਪਹਿਲਾਂ ਵਾਲੀ ਕੋਈ ਜਿਵੇਂ ਤੁਸੀਂ ਦੱਸਣ ਦੇ ਵੀ ਆ ਰਹੇ ਸੋ ਅੱਗੇ ਕੋਈ ਵਾਕਿਆ ਦੱਸੋ। ਲਾਹੌਰ ਤੱਕ ਜਨਾਬ ਗੱਡਾਂ 'ਚ ਆਏ ਲਾਹੌਰ ਤੱਕ ਗੱਡਿਆਂ ਦੇ ਬਜ਼ੁਰਗੋ ਜਿਹੜੇ ਤੁਸੀਂ ਜਵਾਨ ਹੋਈ 7-8 ਸਾਲ 10 ਸਾਲ ਉਹ ਤਾਂ ਪੈਦਲ ਹੀ ਆਉਂਦੇ ਨੇ ਉੱਤੇ ਵਡੇਰੇ ਜਾਂ ਵਡੇਰੇ ਔਰਤਾਂ ਗੱਡੇ ਕੇ ਵਿੱਚ ਗੱਡਿਆਂ 'ਚ ਹੁੰਦੇ ਸੀ। ਹਾਂ ਹਾਂ ਜਿਹੜੇ ਵੈਸੇ ਜਵਾਨ ਬੰਦੇ थे वो टुरकामा थे हाँ जी औरतां या बच्चे होते ना जो से वो गड्ढे के बीच होते ਅੱਛਾ 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 ये गड्ढे भी यानी लकड़ के पहिए वाले होते ਹਾਂਜੀ ये नहीं टायर वाले सी ਹਾਂਜੀ ਹਾਂਜੀ ते इस तरह जनाब ना आउंदे असी तोड़ लाहौर तक पैदल आए कुछ बंदे अंबाले तो गड्डी लगी आ कुछ बंदे गड्डी में भी आए रेल गड्डी च क्यों मुल्क था कोई ये तो नहीं था भी एक पिंड था दो थे मुल्क साहब कबरा कितना मुल्क अभी मुसलमान ज़्यादा तो काम भाई ते इस तरह ही आंदे रहे ਹਾਂਜੀ ਮੁਸਲਮਾਨ लाहौर से आन के फिर जनाब ना कुछ दिन कपा च रहे कुछ 2-8 दिन 7 दिन है भी उस तो बाद जनाब खिलड़ गए फिर ज़मीना लो जी फलानी जगह सरगोदे चले जाओ फैसलाबाद चले जाओ मुल्तान चले जाओ सिंध चले जाओ यानी इस तरह लाहौर से आन के फिर अपना खिलरे गौरमेंट ने गड्डियाँ लाइया भरी गड्डियाँ जनाब भखर गई दी बड़ी गड्डियाँ जनाब सिंध पहुँचा दी बड़ी गड्डियाँ जनाब गुजराले में आ गई शेखुपरे च आ गई इस तरह करके गौरमेंट ने फिर इंतजाम कराया राशन पानी देंदे सन गौरमेंट उदों अभी जियां पिछे वो राशन देंदे सन अभी किसी का गुजारा हो जाता सी जिन्होंने जी ज़्यादा लिखवाए थे उन्होंने जरा गुजारा हो जाता सी जिन्हों बेचारा का पूरे जी ईमानदारी से लिखवावा थे उत्थे बीमारी शुरू हो गई है ये सच्ची पूछा अभी तो वो गौरमेंट उस वक्त राशन देंदे सी ते मेरे ख्याल हमने कितनी श्रंका यानी जी पीछा दे बोल दिया ना बस यानी फिर मेरा मतलब जो मेरे जी तो 4 हैं लिखवा दिए मैं 8 मैंने तो फिर वो 8 का मिलना था ना हाँ 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 शुरू तो उत्थों बीमारी शुरू हुई है हाँ जिन्होंने ईमानदारी ਤੇ ਮੇਰੇ 4 ਜੀ ਹੈ 4 ਅੱਛਾ ਬਜ਼ੁਰਗੋ ਤੁਹਾਡੇ ਉਹ ਜਿਹੜਾ ਟਾਈਮ ਸੀ 47 ਵਾਲਾ ਉਦੋਂ ਸਹੀ ਵਕਤ ਸਾਂ ਹੋਣੀ ਇਹ ਵਕਤ ਸਹੀ ਨੇ ਕੀ ਉਹਦੇ ਬਾਰੇ ਤੁਸੀਂ ਕਹਿੰਦੇ ये तो सुहागा फिर गया तो ये था क्या वो तो वक्त ये तो क़यामत का वक्त था हमारे तो क़यामत आई थी ना हम तो बस रहे जिस तरह हम इतने बस रहे बस गया ना हम हाँ कौन है ये बात है भाई ਹੁਣ ਮਾਲ ਡੰਗਰ ਜਿਹੜਾ ਛੱਡਿਆ हाँ ਜਾਂ ਘਰ ਬਾਹਰ ਛੱਡੇ हाँ ਹੁਣ ਇੱਥੋਂ ਬੰਦਾ ਕਹੇ ਨਾ ਇੱਥੋਂ ਕਹੇ ਬੰਦਾ ਵੀ ਉੱਠ ਜਾਓ ਬਈ ਉੱਠ ਜਾਓ ਕਿ ਰਾਈਫਲਾਂ ਤੇ ਕਤਲਾਮ ਹੋਵੇ ਆ ਛੱਡ ਕੇ ਅਸੀਂ ਨਿਕਲ ਸਕਦੇ ਹਾਂ ਜਦੋਂ ਇੱਥੋਂ ਨਿਕਲਣ ਨਾ ਪਵੇ ਉੱਥੋਂ ਵੀ ਖਬਰ ਕਦੋਂ ਦੇ ਬਸੇ ਸੀ ਕਿਹੜੀ ਨਸਲਾਂ ਸੀ ਉਹ ਸਾਰਾ ਕੁਝ ਛੱਡ ਕੇ ਕਾਰੋਬਾਰ ਛੱਡ ਕੇ ਘਰ ਬਾਰ ਛੱਡ ਕੇ ਹਰ ਚੀਜ਼ ਛੱਡ ਕੇ ਜਾਨਾਂ ਲੈ ਕੇ ਨਿਕਲੇ ਹਾਂਜੀ हाँ जी वो ये तो नहीं थी मतलब क्या मत थी एक किस्म की यार एक बंदा चूहड़ी पा के बैठा ਹਾਂਜੀ ਹਾਂਜੀ ते उन्हें जनाब जदों तुसी 2 बंदे चढ़ जा मगर उन्हें वो जेह्ड़े मकान जदाद या घर का कारोबार या माल डंगर या घोड़ियाँ जो भी छड़ कर निकलना पै जाए वो क्या मत थी जी ਬਿਲਕੁਲ ਇਹ ਤਾਂ ਉਹਨਾਂ ਨੂੰ ਪਤਾ ਜਿਨ੍ਹਾਂ ਦੀ ਬੀਤੀ ਹੈ जिन्हों ने बीती आ वो इन्हों औखियां च वो लोग जेह्ड़े साढ़े उस वक्त हिसाब नाल औखियां च मर गए कोई राह च मर गए कोई आड़ के इत्थे मर गए ये तो चौथी नस्ल आ रही हुण तीसरी ਹਾਂਜੀ हुण इन्हां लोग जेह्ड़े इत्थे आण के जम्मे ने इन्हां नूं की पता भी साढ़े कोल की सी की नहीं सी मेरी 7 साल उम्र सी ਹਾਂਜੀ मैनूं भी इन्ना कदर नहीं है हुण तो असीं भुल गए क्योंकि सानूं ज़मीनां मिल गई कारोबार चालू हो गया बच्चे अल्लाह ने दे दिए ਹਾਂਜੀ इन्हां बच्चों नूं की पता इस गल्लां दा ਹਾਂਜੀ ਹਾਂਜੀ ਜਿਹੜੇ ਸਾਡੇ ਬਜ਼ੁਰਗ
ਝੱਲੀ ਜਿਸਮ ਤੇ ਪਤਾ ਤੇ ਉਹਨਾਂ ਨੂੰ जेडे साढ़े बुजुर्ग थे ना, जेडे बुजुर्ग थे उस वक्त जवान थे या लंबरदारियाँ कर रहे थे या कारोबार कर रहे थे, उन्होंने लोगों को पता की औके जी मर गए राह चाहते। ਹਾਂਜੀ ਹਾਂਜੀ ਬਿਲਕੁਲ खबर कितनी नस्लों तो लैके लोग बैठे रहे सी। ਹਾਂਜੀ ਹਾਂਜੀ ਬਿਲकुल उन्होंने लोगों के दिल च यही गल रही भी नहीं राज बदल दिंदे ने, राज आंदे ने हुकूमत नूं भी हुकूमतां बदलदी रहिंदियां ने, तख्ता बदली कदी नहीं हुई है। असां वापस चले जाना, असां वापस चले जाना। ਇਹ ਸੀ ਜਾਨੀ ਜ਼ੇਨ ਜਾਂ ये ਆ ਜਾਣਾ जहन जहन ਮਹੀਨੇ ਨੂੰ ਦੋਵਾਂ ਨੂੰ ਇਹ ਵਾਪਸ जा जहन यही रही। अज नहीं असीं 15 तरीक नूं वापस, अज नहीं असीं 16 तरीक नूं वापस हो जाना। जहन यही रहा। बहुत जाने जान के इत्थे कोई ज़मीन नहीं ली, कोई कारोबार नहीं करया, असीं वापस चले जाना। ਵੀ ਉਹੀ ਸਾਡੀ ਜ਼ਮੀਨ ਉਹੀ ਸਾਰਾ ਕੁਝ ਅਸੀਂ ਜਿਵੇਂ ਅਸੀਂ ਫਿਰ ਜਾ ਰਹੇ ਹਾਂ ਵਾਪਸ आह ਅਸੀਂ ਤੇ ਕੀ ਕਿਉਂ ਤੇ ਬਹੁਤ ਜਾਣ ਕੇ ਦਿਲ में ये गल रही। ਜਿਹੜੇ ਲੋਕ ਆਪ ਆਪਣੇ ਵੜ ਗਏ ਨਾ ਮਕਾਨਾਂ 'ਚ ਜਾਂ ਜ਼ਮੀਨਾਂ 'ਚ ਲੈ ਲਈ ਜਾਂ ਸ਼ਹਿਰਾਂ 'ਚ ਵੜ ਗਏ, ਉਹ ਲੋਕ ਕਾਮਯਾਬ ਹੋ ਗਏ। ਜਿਹੜੇ ਨਵਾਬ ਲੋਕ ਥੇ ਨਾ ਚੁਧਰਾ, ਉਹਨਾਂ ਦੇ ਦਿਲ 'ਚ ਇਹ ਗੱਲ ਨਹੀਂ ਨਿਕਲੀ। ਉਹਨਾਂ 'ਚ ਦਿਲ ਇਹੀ ਰਹੀ ਕਿ ਅਸੀਂ ਵਾਪਸ ਹੋ ਜਾਣਾ, ਅਸੀਂ ਵਾਪਸ ਹੋ ਜਾਣਾ। ਉਹ ਜਲੀਲ ਹੋਏ ਨੇ ਸਗੋਂ। ਜਿਹੜੇ ਲੋਕ ਉਸ ਵਕਤ ਆਪਣੇ ਮਕਾਨਾਂ 'ਚ ਵੜ ਗਏ, ਹਿੰਦੂਆਂ ਕੇ ਮਕਾਨਾਂ ਵੜ ਗਏ ਜਾਂ ਜ਼ਮੀਨਾਂ ਲੈ ਲਈ ਜਾਂ ਕਾਰੋਬਾਰ ਸ਼ੁਰੂ ਕਰ ਦਿਏ, ਉਹ ਲੋਕ ਕਾਮਯਾਬ ਹੋ ਗਏ। ਜਿਹੜੇ ਚੁਧਰਾ 'ਚ ਥੇ ਨਾ ਲੋਕ ਉੱਥੇ ਉਹ ਲੋਕ ਨਾਕਾਮ ਹੋਏ। ਕਿਉਂ ਕਿ ਉਹਨਾਂ ਦੇ ਦਿਲ 'ਚ ਇਹੀ ਰਹੀ ਅਸੀਂ ਵਾਪਸ ਹੋ ਜਾਣਾ, ਅਸੀਂ ਵਾਪਸ ਹੋ ਜਾਣਾ। ਉਹ ਲੋਕ ਨਾਕਾਮ ਹੋਏ ਨੇ। ਹਾਂਜੀ ਹਾਂਜੀ ਫਿਰ ਜਨਾਬ ਜ਼ਮੀਨਾਂ ਉਹ ਫਾਰਮ ਅਸੀਂ ਆ ਜ਼ਮੀਨਾਂ ਦੇ, ਸਾਡੀ ਇੰਨੀ ਜ਼ਮੀਨ ਸੀ, ਸਾਡੀ ਇੰਨੀ ਜ਼ਮੀਨ ਸੀ, ਸਾਡੀ ਇੰਨਾ ਕਾਰੋਬਾਰ ਥਾ। ਉਹ ਜਨਾਬ ਅਸੀਂ ਕਾਗਜ਼ ਭੇਜੇ ਮਗਰ ਕਾਗਜ਼ ਗਏ। ਉਹ ਜਨਾਬ ਉਸ ਤੋਂ ਆਪਣਾ ਗੌਰਮੈਂਟ ਦੇ ਕਾਗਜ਼ਾਂ 'ਚੋਂ ਉਹ ਸਾਨੂੰ ਜ਼ਮੀਨ ਲੱਗ ਕੇ ਆਈ। ਅभी फिर वो ज़मीन भी नहीं मिली बाजा नू। क्यों बाजा कतलाम ही सारा घर का हो गया था। ਹਾਂਜੀ हैं ਇੱਕ ਕਿਆਮਤ ਸੀ ਜੀ क़यामत ਕਿਆਮਤ ਦਾ ਮੰਦਰ ना, काम हो गया खत्म हो गए थे। यानी कितने खानदान बिल्कुल ख़त्म हो गए सन। उन्होंने ज़मीन कौन लै, की पता उन्होंने किन्नी सी, या ਜਿਹੜੇ ਬੱਚੇ ਬਚੇ ਸਿਆਣੇ ਮਰ ਗਏ ਉਹਨਾਂ ਨੂੰ ਕੀ ਪਤਾ ਵੀ ਸਾਡਾ ਕਿੰਨਾ ਰਕਬਾ ਸੀ ਜਾਂ ਕਿੰਨਾ ਕਾਰੋਬਾਰ ਸੀ। ऐसे टोकरी ढोइया बहुत जाने टोकरियाँ ढोई नहरां दे मट्टी सट्टिए हैं। ਜਿਹੜੇ नवाब लोग थे ਜਿਹੜੇ ਚੁਧਰਾਵਾਂ ਕਰਦੇ ਸਨ। ਹਾਂਜੀ ਹਾਂਜੀ ਉਹਨਾਂ ਤਾਂ ਭਾਵੇਂ ਉਧਰ ਕੋ ਕਰੋੜਪਤੀ ਸੀ ਨਾ ਜੀ, ਆਹ। ਜੇ ਉਧਰੋਂ ਆਏ ਨੇ ਇੰਜੀ ਬਾਕੀ ਉਹਨਾਂ ਨੇ ਡੇਰੇ ਦੌਰਾਨ ਉਹਨਾਂ ਨੇ ਟੋਕਰੀਆਂ ਢੋਈਆਂ ਉਹਨਾਂ ਡੇਰੇਗਿਰ ਬਣੇ ਨੇ। ਉਹ ਡੇਰੇਗਿਰ ਜਿਨ੍ਹਾਂ ਬਾਅਦ 10 ਬੰਦੇ ਕੰਮ ਮੁਜ਼ਾਰੇ ਕਰਾਂਦੇ ਉੱਥੇ ਕਰਾਂ ਜਾਂ ਡੰਗਰ ਸਾਂਭ ਰਹੇ ਆ, ਇਹ ਜਨਾਬ ਬਾਹੀ ਵਾਲੇ ਆ, ਇਹ ਹਲ ਬਾਣ ਵਾਲੇ ਨੇ। ਉਹਨਾਂ ਲੋਕਾਂ ਨੇ ਜਲੀਲ ਹੋਣਾ ਪਿਆ। ਹਾਂਜੀ ਹਾਂਜੀ ਇਹ ਗੱਲਾਂ ਨਾਜ਼ਰੀਨ 1947 ਦੀ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਮਿਲਦੇ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਤੇ ਅਕਰਮ ਸਾਹਿਬ ਨੂੰ ਇਜਾਜ਼ਤ। ਅੱਲਾਹ ਹਾਫਿਜ਼।